ਅਗਲੀ ਖਬਰ ਇਮੀਗ੍ਰੇਸ਼ਨ ਨਾਲ ਰਿਲੇਟਡ ਹੈ। ਯੂਐਸ ਬਾਰਡਰ ਆਫੀਸ਼ੀਅਲਸ ਨੇ ਅੱਜ ਅਨਾਉਂਸ ਕੀਤਾ ਵੀ ਉਹਨਾਂ ਨੇ 3 ਲੱਖ ਮਾਈਗ੍ਰੈਂਟਸ ਨੂੰ ਕੱਲੇ ਦਸੰਬਰ ਮਹੀਨੇ ਦੇ ਵਿੱਚ ਪ੍ਰੋਸੈਸ ਕੀਤਾ ਆ। ਅਮਰੀਕਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਨੰਬਰ ਇੱਕ ਮਹੀਨੇ ਦੇ ਵਿੱਚ 3 ਲੱਖ ਲੋਕਾਂ ਨੂੰ ਇਲੀਗਲੀ ਬਾਰਡਰ ਕ੍ਰਾਸ ਕਰਕੇ ਉਹਨਾਂ ਦੀਆਂ ਐਪਲੀਕੇਸ਼ਨਾਂ ਪ੍ਰੋਸੈਸ ਕਰਨ ਦਾ ਇਹ ਰੈਕਡ ਕਹਿੰਦੇ ਬਣਿਆ ਹੈਗਾ। ਪਿਛਲੇ 3 ਸਾਲਾਂ ਤੋਂ ਇਹ ਇੱਕ ਬਹੁਤ ਵੱਡਾ ਕ੍ਰਾਈਸਿਸ ਅਮਰੀਕਾ ਦੇ ਲਈ ਬਣਿਆ ਹੋਇਆ ਹੈਗਾ। ਯੂਐਸ ਬਾਰਡਰ ਪੈਟਰੋਲ ਏਜੰਟਸ ਜੋ ਮੈਕਸੀਕਨ ਬਾਰਡਰ ਦੇ ਉੱਤੇ ਹੈਗੇ ਆ, ਉਹ ਕਹਿੰਦੇ ਆ ਵੀ ਸਾਡੇ ਲਈ ਜਿਹੜੀ ਸਿਚੁਏਸ਼ਨ ਇੰਨੇ ਲੋਕਾਂ ਨੂੰ ਪ੍ਰੋਸੈਸ ਕਰਨਾ ਬਹੁਤ ਹੀ ਜ਼ਿਆਦਾ ਜਿਹੜੀ ਆ ਔਖੀ ਹੈਗੀ ਆ। ਕਹਿੰਦੇ ਸਨ 2000 ਦੇ ਵਿੱਚ ਇੱਦਾਂ ਹੀ 2,70,000 ਮਾਈਗ੍ਰੈਂਟਸ ਇੱਕ ਟਾਈਮ ਦੇ ਉੱਤੇ ਪਹੁੰਚੇ ਸੀਗੇ। ਤੇ ਉਹ ਪਿਛਲੇ ਦਿਨਾਂ 'ਚ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹੀ ਆਏ ਹਾਂ ਹਰ ਰੋਜ਼। ਪ੍ਰੈਜ਼ੀਡੈਂਟ ਬਾਈਡਨ ਹੁਣੀ ਵੀ ਕਹਿ ਰਹੇ ਆ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਰੋਕਣ ਦੀ। ਤੇ ਪਿੱਛੇ ਜਿਹੇ ਪਿਛਲੇ ਹੀ ਹਫ਼ਤੇ ਆਪਣੇ ਸੈਕਟਰੀ ਆਫ ਸਟੇਟ ਤੇ ਉੱਥੇ ਗਏ ਸੀ, ਮੈਕਸੀਕੋ ਦੇ ਪ੍ਰੈਜ਼ੀਡੈਂਟ ਨੂੰ ਮਿਲੇ ਹੈਗੇ ਆ। ਸੋ ਦੇਖਦੇ ਆ ਕਿੰਨਾ ਕੁ ਬਣਦਾ, ਪਰ ਪੂਰੀ ਦੁਨੀਆ ਤੋਂ ਲੋਕ ਆ ਉਹ ਅਮਰੀਕਾ ਆ ਰਹੇ, ਚਾਹੇ ਉਹ ਇੰਡੀਆ ਹੋਵੇ, ਚਾਹੇ ਉਹ ਕੋਈ ਵੀ ਜਿਹੜੀ ਉੱਧਰ ਰਸ਼ੀਆ ਦੇ ਨਾਲ ਲੱਗਦੇ ਮੁਲਕ ਹੈਗੇ ਆ, ਤੇ ਜਾਂ ਸਾਊਥ ਅਮਰੀਕਾ ਤੋਂ ਕਿਊਬਾ, ਹੇਤੀ, ਨਿਕਾਰਾਗੁਆ, ਵੈਨਜ਼ੁਏਲਾ, ਸਾਰੇ ਪਾਸਿਆਂ ਤੋਂ ਲੋਕ ਅਮਰੀਕਾ ਆ ਰਹੇ ਹੈਗੇ। ਇਜ਼ਰਾਈਲ ਦੀ ਹਾਈ ਕੋਰਟ ਨੇ ਨੇਤਨਯਾਹੂ ਦਾ ਇੱਕ ਜੁਡੀਸ਼ੀਅਲ ਓਵਰਹਾਲ ਲਾ, ਜਿਹੜਾ ਉੱਥੇ ਜੁਡੀਸ਼ਰੀ ਨੂੰ ਉਹ ਚੇਂਜ ਕਰਨ ਬਾਰੇ ਸੋਚ ਰਿਹਾ ਸੀ, ਉਸ ਨੂੰ ਸਟਰਾਈਕ ਡਾਊਨ ਕਰ ਦਿੱਤਾ ਹੈ, ਯਾਨੀ ਕਿ ਇੱਕ ਹਿਸਾਬ ਦੇ ਨਾਲ ਰੱਦ ਕਰ ਦਿੱਤਾ ਹੈ। ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਦਾ ਇਹ ਜਿਹੜਾ ਕਹਿੰਦੇ ਕਾਨੂੰਨ ਆ ਉਹ ਕਾਫੀ ਵੰਡ ਕਰਨ ਵਾਲਾ ਜਾਂ ਪੋਲਰਾਈਜ਼ਿੰਗ ਲਾ ਜਿਹੜਾ ਉਹ ਮੰਨਿਆ ਜਾ ਰਿਹਾ ਸੀ, ਜਿਸ ਵਿੱਚ ਅਦਾਲਤ ਦੀ ਜਿਹੜੀ ਸ਼ਕਤੀ ਆ ਸਰਕਾਰ ਦੇ ਫੈਸਲਿਆਂ ਦੇ ਉੱਤੇ ਉਹ ਕੀ ਨਿਰਣਾ ਲੈ ਸਕਦੀ ਆ, ਉਸ ਨੂੰ ਉਹ ਛੋਟਿਆਂ ਕਰਨ ਵਾਲੀ ਦੇਖੀ ਜਾ ਰਹੀ ਸੀਗੀ। ਪਰ ਇਸ ਦੇ ਵਿੱਚ ਇਹ ਜਿਹੜਾ ਮਸਲਾ ਆ ਇਹ ਉੱਥੋਂ ਦੀ ਹਾਈ ਕੋਰਟ ਤੱਕ ਪਹੁੰਚਿਆ ਤੇ ਉਹਨਾਂ ਨੇ ਇਸ ਨੂੰ ਰੱਦ ਜਿਹੜਾ ਆ ਉਹ ਹੁਣ ਕਰ ਦਿੱਤਾ। ਨੇਤਨਯਾਹੂ ਪਹਿਲਾਂ ਹੀ ਜਿਹੜਾ ਉਹ ਚਾਹ ਰਿਹਾ ਸੀਗਾ ਵੀ ਜੁਡੀਸ਼ਰੀ ਦਾ ਕੰਟਰੋਲ ਜਾਂ ਜੁਡੀਸ਼ਰੀ ਦੀ ਜਿਹੜੀ ਪਾਵਰ ਆ ਉਸ ਨੂੰ ਘਟਾ ਦਿੱਤਾ ਜਾਵੇ। ਇਜ਼ਰਾਈਲ ਗਾਜ਼ਾ ਦੇ ਵਿੱਚ ਜਿਹੜੀ ਇਸ ਟਾਈਮ ਲੜਾਈ ਲੱਗੀ ਹੋਈ ਆ, ਉਸ ਦਰਮਿਆਨ ਇਹ ਜਿਹੜਾ ਫੈਸਲਾ ਹੋਣਾ ਉਸ ਦੇ ਨਾਲ ਕਹਿੰਦੇ ਵੀ ਨੇਤਨਯਾਹੂ ਦੇ ਉੱਤੇ ਪ੍ਰਭਾਵ ਪੈ ਸਕਦਾ ਹੈਗਾ। ਕਹਿੰਦੇ ਵੀ ਬੜੇ ਇੱਕ ਸੈਂਸਿਟਿਵ ਮੂਮੈਂਟ ਦੇ ਉੱਤੇ ਇਹ ਅੱਜ ਉੱਥੇ ਰੂਲਿੰਗ ਆਈ ਆ। ਨੇਤਨਯਾਹੂ ਦੇ ਉੱਤੇ ਆਲਰੇਡੀ ਭ੍ਰਿਸ਼ਟਾਚਾਰ ਦੇ ਜਿਹੜੇ ਟਰਾਇਲ ਆ ਉਹ ਚੱਲ ਰਹੇ ਸੀ, ਉਸ ਦੇ ਅਸਤੀਫੇ ਦੀ ਮੰਗ ਬੜੇ ਚਿਰ ਤੋਂ ਉੱਥੇ ਚੱਲ ਰਹੀ ਸੀਗੀ। ਇੱਕ ਕਾਫੀ ਲੋਕ ਤਾਂ ਜਿਹੜੀ 7 ਅਕਤੂਬਰ ਦਾ ਹੋਇਆ ਇਜ਼ਰਾਈਲ ਉੱਤੇ ਹਮਲਾ ਆ ਉਸ ਦੇ ਲਈ ਨੇਤਨਯਾਹੂ ਨੂੰ ਵੀ ਜ਼ਿੰਮੇਵਾਰ ਮੰਨ ਰਹੇ ਸੀਗੇ। ਸੋ ਹੁਣ ਜਿਹੜੀ ਨੇਤਨਯਾਹੂ ਦੀ ਪਾਰਟੀ ਆ ਉਹਨਾਂ ਨੇ ਇਸ ਫੈਸਲੇ ਦੇ ਉੱਤੇ ਆਪਣੀ ਜਿਹੜੀ ਨਾਖੁਸ਼ੀ ਜਿਹੜੀ ਉਹ ਜ਼ਾਹਰ ਕੀਤੀ ਹੈਗੀ ਆ। ਓਪੋਨੈਂਟ ਜਿਹੜੇ ਉਹਨਾਂ ਦੇ ਉਲਟ ਵਾਲੇ ਆ ਉਹਨਾਂ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਜਿਹੜਾ ਉਹ ਕਿਹਾ ਆ, ਕਹਿੰਦੇ ਵੀ ਸੁਪਰੀਮ ਕੋਰਟ ਨੇ ਅੱਜ ਜਿਹੜਾ ਉਹਨਾਂ ਦੇ ਰੋਲ ਦੇ ਲਈ ਜਿਸ ਨੂੰ ਬਣਾਇਆ ਗਿਆ ਸੀ ਇਹ ਫੈਸਲਾ ਦੇ ਕੇ ਜਿਹੜੇ ਸਿਟੀਜ਼ਨ ਆ ਇਜ਼ਰਾਈਲ ਦੇ ਉਹਨਾਂ ਨੂੰ ਪ੍ਰੋਟੈਕਟ ਕਰਨ ਦਾ ਫੈਸਲਾ ਸੁਣਾਇਆ ਹੈ।